ਮਚੇਰ ਕਿਉਂ ਬਾਹਰ ਜਾਣਾ ਪਿਆ? ਜ਼ਰੂਰੀ ਤਾਂ ਨਹੀਂ ਕਿ ਬਾਹਰ ਹੀ ਕਾਰੋਬਾਰ ਹੁੰਦੇ, ਇੱਥੇ ਵੀ ਤਾਂ ਹੋ ਸਕਦੇ ਨਾ। ਕੋਈ ਦੁਕਾਨ ਬਣਾ ਲਵੇ, ਕੋਈ ਬੇਕਰੀ ਬਣਾ ਲਵੇ, ਜਿਹੜੇ ਪੈਸੇ ਬਾਹਰ ਜਾਵਣ ਵਾਸਤੇ ਖਰਚਦਾ ਪਿਆ ਜਾਂ ਖਰਚੇ ਇਸੂ ਉਹ ਇੱਥੇ ਵੀ ਤਾਂ ਲੱਗ ਸਕਦੇ ਆ ਨਾ। ਮੇਰਾ ਪੁੱਤਰ ਉਹਦੀ ਸ਼ੌਕ ਆ ਤੇ ਨਾਲੇ ਤੁਹਾਡੀ ਆਪਣੀ ਜ਼ਿੰਦਗੀ ਬਸ ਕੀ ਰੋਲਾ ਹੈ? ਆ ਕਮਲੀ ਪਿਆਂਦੀ ਬਾ ਮਨ ਸ਼ੇਰ ਨੂੰ ਬਾਹਰ ਨਾ ਜਾਵਣ ਦਿਓ, ਇੱਥੇ ਕਾਰੋਬਾਰ ਬਣਾ ਲੈ। ਬਸ ਸਹੀ ਹੋ ਗਿਆ, ਮੇਰੀ ਤਾਂ ਕਾਮਯਾਬੀ ਤੂੰ ਲਾ ਸ਼ੁਰੂ ਹੋ ਗਈ। ਨਹੀਂ ਨਹੀਂ ਮੇਰਾ ਪੁੱਤ ਕੁਝ ਵੀ ਨਹੀਂ, ਮੋੜ ਉਹ ਆਂਦੀ ਹੈ ਭਾਈ ਠਾਈ ਰਵੇ ਇੱਥੇ। ਕੋਈ ਨਹੀਂ, ਮੈਂ ਤੇਰਾ ਫੋਨ ਲੈਣਾ। ਕਿਉਂ? ਜਦੋਂ ਮੈਂ ਤੈਨੂੰ ਮਨਾ ਕਰਦੀ ਪਈ ਆ ਕਿ ਤੂੰ ਨਾ ਜਾ ਬਾਹਰ, ਬਾਹਰ ਕੀ ਹੈ ਸਾਡਾ? ਇੱਥੇ ਮੈਂ ਕੀ ਕਰਸਾਂ? ਮੈਂ ਆਪਣੇ ਦਿਲ ਦੀਆਂ ਗੱਲਾਂ ਜਾਂ ਆਪਣਾ ਦੁੱਖ ਸੁੱਖ ਅੱਬੇ ਨਾਲ ਕਰਸਾਂ। ਇਹ ਤੈਨੂੰ ਉਸ ਲਈ ਖਿਆਲ ਕੋਈ ਨਾ ਆਇਆ ਜਿਸ ਸਲਬੋਂ ਵੇਖਦੇ ਪੈਸੇ? ਇਹ ਤੈਨੂੰ ਉਸ ਲਈ ਕੋਈ ਨਾ ਖਿਆਲ ਆਇਆ ਜਿਸ ਟਾਈਮ ਅਸੀਂ ਅੱਬਾ ਢੋਰ ਸ਼ੋਰ ਸਾਰੇ ਵਿੰਜੂ ਕੇ ਤੇ ਵੀਜ਼ਾ ਸ਼ੀਜ਼ਾ ਪਾਸਪੋਰਟ ਸਾਰਾ ਓਕੇ ਕਰ ਰਿਹਾ, ਉਸ ਲਈ ਖਿਆਲ ਕੋਈ ਨਾ ਆਇਆ ਜਿਸ ਟਾਈਮ ਮੈਂ ਜਾਵਣ ਲੱਗਾ? ਹੁਣ ਮੇਰਾ ਦਿਲ ਛੋਟਾ ਕਰਨ ਵਾਸਤੇ ਹੁਣ ਤੂੰ ਰੋਵਣ ਧੋਵਣ ਲੱਗ ਜਾ। ਅਮਨ ਸੇਨ, ਮੈਂ ਤਾਂ ਪਹਿਲੇ ਦਿਨ ਤੋਂ ਆਂਦੀ ਪਈ ਆ ਬਈ ਸਾਨੂੰ ਕੋਈ ਨਹੀਂ ਲੋੜ ਪ੍ਰਦੇਸ਼ ਵਿੱਚ ਜਾਵਣ ਦੀ। ਉੱਥੇ ਕੀ ਪਿਆ? 13-14 ਲੱਖ ਰੁਪਈਆ ਲਾ ਕੇ ਤੇ ਹੁਣ ਤੂੰ ਆਂਦੀ ਪਈ ਏ ਕਾਈ ਨਹੀਂ ਲੋੜ। ਅਮਨ ਸੇਨ, ਅੱਲਾ ਨਾ ਕਰੇ ਉੱਤੇ ਤੈਨੂੰ ਕੁਝ ਹੋ ਜਾਵੇ ਤੇ ਕੁਝ ਵੀ ਨਹੀਂ ਹੁੰਦਾ। ਕਮਲੀ ਧੀ ਵੈ ਤਾਂ ਮੇਰੀ ਗੱਲ ਸੁਣ, ਇੱਕ 2 ਸਾਲ ਸਾਰੇ ਮੇਰਾ ਪੁੱਤ ਜੇ ਸੇਲੇ ਸੋਧੂ ਆਵਣਾ ਹੈ ਨਾ, ਇੱਥੇ ਆਪਣਾ ਕਾਰੋਬਾਰ ਬਣਾ ਲੈ। ਅੱਬਾ ਹਾਂ ਇਹਦੀ ਤਲਾ ਵਾਸਤੇ ਇਹਨੂੰ ਮੈਂ ਦੱਸੀ ਜਾਵਾਂ ਬਈ ਇਹ ਸਾਡਾ ਮੁਲਕ ਨਹੀਂ ਜਿੱਥੇ ਇਨਸਾਨ ਨੂੰ ਕੁੱਤੇ ਤੋਂ ਬੈੜੀ ਬਾਤਰ ਮੌਤ ਉਤਾਰ ਛੱਡ ਦਿੰਦੇ, ਪਤਾ ਹੀ ਨਹੀਂ ਲੱਗਣ ਦਿੰਦੇ। ਇਨਸਾਨ ਮਤਲਬ ਜਾਨਵਰਾਂ ਨਾਲ ਵੀ ਸਸਤਾ ਹੋ ਗਿਆ। ਬਾਹਰਲੇ ਮੁਲਕ ਵਿੱਚ ਨਾ ਕਿਸੇ ਪਰਿੰਦੇ ਨੂੰ ਵੀ ਕਿਸੇ ਕੋ ਤਕਲੀਫ ਦਿੱਤੀ ਹੈ ਨਾ ਤਾਂ ਉਹਦੀ ਸਜ਼ਾ ਹੈ। ਉੱਥੇ ਹਰ ਬੰਦਾ ਮਹਫੂਜ਼ ਹੈ। ਇਹ ਸਾਡਾ ਮੁਲਕ ਹੈ ਜਿੱਥੇ ਕੋਈ ਮਹਫੂਜ਼ ਹੀ ਕੋਈ ਨਹੀਂ ਹੈ, ਠੀਕ ਹੈ ਨਾ? ਇਹ ਫਿਕਰ ਨਾ ਕਰ ਬਈ ਉੱਥੇ ਮੈਨੂੰ ਕੋਈ ਜੋ ਜਾਸੀ ਉਹੀ ਤਾਂ ਮੁੜ ਜਿਹੜਾ ਦੇ ਜ਼ਿੰਦਗੀ ਦਾ ਕਬਰ ਵਿੱਚ ਉਹ ਬਾਹਰ ਕੋਈ ਨਹੀਂ ਹੋਣਾ। ਬਿਲਕੁਲ ਕੋਈ ਨਹੀਂ। ਅੱਲਾ ਨਾ ਕਰੇ ਤੈਨੂੰ ਕੁਝ ਹੋਵੇ, ਮੇਰੀਆਂ ਦੁਆਵਾਂ ਤੇਰੇ ਨਾਲ। ਅੱਛਾ ਨਾ ਪਰੇਸ਼ਾਨ ਹੋ, ਮੇਰਾ ਦਿਲ ਗਵਾਹੀ ਨਹੀਂ ਦੇਣਾ ਪੈਣਾ। ਤੂੰ ਨਹੀਂ ਗੱਲ ਸੁਣ, ਪੈਕੇਜ ਪੁਕੇਜ ਅੱਬਾ ਇਹਨੂੰ ਲਾ ਕੇ ਦਿੱਤੀ ਰੱਖੀ ਸੱਜਾ, ਠੀਕ ਹੈ ਨਾ? ਉਹ ਤਾਂ ਮੈਂ ਲਵਾਈ ਰੱਖਾਂ ਦੁਕਾਨ ਤੇ ਇਹਲਾ ਨਾ ਪਰੇਸ਼ਾਨ ਹੋਣ ਆਖਿਆ ਨਹੀਂ ਮੁੜੋ ਤੇ ਮੈਂ ਨਿਕਲਦਾ। ਤੂੰ ਕਿਤਨਾ ਪੱਥਰ ਦੇ ਲੈ ਆਇਲਾ ਤੈਨੂੰ ਜ਼ਰੀ ਵੀ ਨਹੀਂ ਮੇਰੀ ਦਿਲ ਦੀ। ਇਹਨੂੰ ਸਮਝਾ ਯਾਰ। ਮੇਰਾ ਪੁੱਤਰ ਮੈਨੂੰ ਇਹੋ ਸਮਝਾਉਂਦਾ ਪਿਆ ਮੈਂ ਇੱਥੇ ਵੀ ਹਿੱਕੋ ਦਾ ਹੈ ਕਿ ਵੇਖਣ ਜੋਗਾ। ਇਹ ਗੱਲਾਂ ਤੇਰੀਆਂ ਰੋਵਣ ਦੋਵਣ ਜਿਹੜਾ ਨਾ ਮੈਨੂੰ ਉੱਥੇ ਯਾਦ ਆਮ ਸੀ ਤੇ ਮੈਂ ਵੀ ਨਾਕਾਮ ਹੋ ਜਾ ਸੰਗਿਆ। ਬੰਦਾ ਖੁਸ਼ ਹੋ ਕੇ ਗਲਿੰਦਾ ਹੈ, ਅੱਲਾ ਹਾਫਿਜ਼ ਕਰਿੰਦਾ ਹੈ। ਅੱਛਾ ਇਹ ਦੱਸੋ ਤੂੰ ਆਪ ਨਾ ਆਖਿਆ ਉਹਦਾ ਦਿਲ ਜੋ ਹੈ ਤੇ ਮੋੜ ਨੂੰ ਗਾਲ ਚ ਅੱਬਾ ਉਹਦਾ ਦਿਲ ਜੋ ਹੈ ਗਾਲ ਚ ਤੇ ਉਹਦੀ ਖੁਸ਼ੀ ਵਾਸਤੇ ਮੈਂ ਆਖਿਆ, ਲੇਕਿਨ ਹੁਣ ਨਹੀਂ। ਤੇ ਹੁਣ ਜਿਹੜੇ ਦੇ ਮੇਰੀ ਗੱਲ ਸੁਣ, ਜਾ ਕੇ ਤੇ ਉਦੋਂ ਜੇ ਸਲਮਾਲੂ ਆਉਣਾ ਨਾ ਡਾਲਰ ਤੇ ਤੇਰੀ ਜੇਬ ਵਿੱਚ ਹੋਣੇ ਨਾ ਤੂੰ ਕਰਨੀਆਂ ਮੌਜਾਂ ਤੂੰ ਆ ਸਾਰੀਆਂ ਨਾਲੋਂ ਸੋਹਣੇ ਇੰਪੋਰਟਡ ਕੱਪੜੇ ਪਾ ਕੇ ਟੁਰਨਾ ਫਿਰਨਾ ਹੈ। ਅਮਨ ਸ਼ੇਰ ਕੱਪੜਿਆਂ ਤੇ ਲਾਨਤ ਪਾ, ਡਾਲਰਾਂ ਤੇ ਲਾਨਤ ਪਾ, ਇਹ ਤਾਂ ਮਾਮੂਲੀ ਚੀਜ਼ ਹੈ। ਇਹਨੂੰ ਕਮਾਈ ਤੇ ਲਾਨਤ ਨਹੀਂ ਪੈਂਦੇ, ਇਸੇ ਕਮਾਈ ਦੇ ਮਗਰ ਦਰ ਬਦਰ ਧੱਕੇ ਲੈਣੇ। ਥੋੜਾ ਖਾ ਲਈ ਸਾਂ ਲੇਕਿਨ ਵੇਖ ਲਾਣਾ ਦਾ ਜਿਸ ਵੇਲੇ ਅੱਬਾ ਠੀਕ ਹੈ ਇਹ ਸੂ ਰੰਡੀ ਰੋਣਾ ਲਾਈ ਰੱਖਣਾ। ਹੁਣ ਮੋੜ ਮੈਨੂੰ ਦੂਈ ਗੱਲ ਤੇ ਨਾ ਲਾਇਆ ਮੋੜ। ਨਹੀਂ ਦੂਈ ਗੱਲ ਤੇ ਠੀਕ ਹੈ ਤੂੰ ਐਵੇਂ ਮੈਨੂੰ ਗੱਲਾਂ ਨਾ ਜਿਵੇਂ ਗਲੰਦੀ ਪਈ ਹੈ ਤੇ ਮੋੜ ਠੀਕ ਹੈ ਤੇਰੀ ਮਰਜ਼ੀ ਹੈ। ਚੰਗਾ ਖੁਸ਼ ਮੇਰਾ ਪੁੱਤ ਖੁਸ਼ ਗੱਲ ਹੈ, ਐਵੇਂ ਨਾ ਲੱਗੀ ਰਹੀ ਗੱਲ। ਇਹ ਸੋ ਤੋੜ ਅੱਡੇ ਤਾਈ ਚਿਕਣਾ ਹੈ ਇਹਨੂੰ। ਅਮਨ ਸ਼ੇਰ ਵੇਖ ਲਾ, ਅੱਲਾ ਦਾ ਨਾਂ ਨਾ ਜਾ। ਮੈਂ ਬੜਾ ਖੁਸ਼ੀ ਨਾਲ ਜਾਂਦਾ ਪਿਆ। ਮੈਂ ਤੇਰੇ ਤੋਂ ਅਲੱਗ ਹੋ ਕੇ ਤਾਂ ਬਹੁਤ ਖੁਸ਼ ਰਹਿਣਾ। ਮੈਨੂੰ ਤਾਂ ਜਿਵੇਂ ਸਾਰੀਆਂ ਖੁਸ਼ੀਆਂ ਬਾਹਰਲੇ ਮੁਲਕ ਪਈਆਂ ਨਾ। ਉਹ ਕਮਲੀ ਆ, ਬਾਹਰਲੇ ਮੁਲਕ ਕੋਈ ਵੀ ਖੁਸ਼ੀ ਨਾਲ ਨਹੀਂ ਜਾਂਦਾ। ਆਪਣੀ ਜ਼ਮੀਨ, ਆਪਣਾ ਇਲਾਕਾ, ਆਪਣਾ ਪਿੰਡ ਛੱਡ ਕੇ ਨਾ ਤੇ ਕੋਈ ਵੀ ਖੁਸ਼ੀ ਨਾਲ ਬਾਹਰ ਨਹੀਂ ਜਾਂਦਾ। ਕਿਸ ਵਾਸਤੇ ਜਾਂਦਾ ਪਿਆ? ਇਸ ਵਾਸਤੇ ਜਾਂਦਾ ਪਿਆ ਬਹੁਤ ਕੁਝ ਕਮਾਈਸਾਂ 2-4 ਸਾਲ ਲਾ ਕੇ ਇਤਨਾ ਕੁਝ ਕਮਾਈਸਾਂ ਆਪਣੀ ਬੀਵੀ ਨੂੰ, ਆਪਣੀ ਸੋਹਣੀ ਸਮਾਣੀ ਨੂੰ, ਠੀਕ ਹੈ ਨਾ? ਨਾਦੀਆ ਮੇਰੀ ਸੋਹਣੀ ਸਮਾਣੀ ਨਾ ਕਰ ਤੂੰ ਗੱਲ ਤੂੰ ਮੈਨੂੰ ਪਤਾ ਹੈ ਤੂੰ ਮੈਨੂੰ ਹਸਾਉਣ ਵਾਸਤੇ ਕਰਦਾ ਪਿਆ, ਪਰ ਮੈਨੂੰ ਨਹੀਂ ਪਤਾ। ਐਦੋਂ ਵੇਖ ਲਾ ਮੇਰੀ ਗੱਲ ਸੁਣ, ਜਦੋਂ ਮੈਂ ਕਮਾਈਸਾਂ ਨਾ ਸਾਰਾ ਕੁਝ ਬਣਾ ਕੇ ਆਪਣੀ ਕੋਠੀ ਪਿਸਾਂਗਾ, ਸੋਹਣਾ ਘਰ ਬਣਾਈਸਾਂ, ਐਦੋਂ ਆਦੂ ਤੇਰੀਆਂ ਨੌਕਰਾਣੀਆਂ ਵਧੀਆਂ ਉਸੇ ਨੂੰ ਸਾਰੇ ਇਰਦ ਗਿਰਦ ਜਿਤਨੇ ਜ਼ਿਮੀਦਾਰ ਹੈ ਨਾ ਉਹ ਰੀਸ ਕਰੇ ਸਨ ਮੇਰੀ ਸਵਾਣੀ ਦੀ। ਵੇਖ ਲਵੀਂ ਜ਼ਿਮੀਦਾਰਾਂ ਦੀਆਂ ਸਵਾਣੀਆਂ ਆਖਣਾ। ਉਹ ਵੇਖੋ ਨਾ ਗਰੀਬ ਗੁਰਬਾ ਜਿਹਾ ਹੋ ਕੇ
ਐਡੀ ਕੋਠੀ ਤੇ ਐਡੇ ਮਾਸ਼ਾਅੱਲਾ ਮਾਲ ਪਾਈ ਬੈਠੇ ਨੇ, ਨੁਕਰਾਣੀਆਂ ਤੇ ਅੱਗੇ ਪਿੱਛੇ, ਇਹ ਸਾਰਾ ਕੁਝ ਮੇਰੀ ਜਾਨ ਦੇ ਟੁੱਟ ਤੇਰੀ ਵਾਸਤੇ ਕਰਦਾ ਪਿਆ ਮੈਂ। ਠੀਕ ਹੈ, ਤੇ ਕਦੀ ਵੀ ਨਾ, ਮੈਨੂੰ ਪਤਾ ਹੈ ਹੁਣ ਮੈਂ ਜੋ ਮਰਜ਼ੀ ਵੀ ਕਰ ਲਵਾਂ ਨਾ, ਤੇਰੀ ਤਿਆਰੀ ਪ੍ਰਦੇਸ਼ ਦੀ ਹੋਗੀ ਤੇ ਤੂੰ ਕਦੀ ਨਹੀਂ ਰੋਕ ਸਕਦਾ। ਮੈਨੂੰ ਨਾ ਅੱਛੇ ਤਰੀਕੇ ਨਾਲ ਭੇਜ, ਵੇਖ ਮੇਰਾ ਦਿਲ ਨਾ ਛੋਟਾ ਕਰ ਅੱਛਾ ਕਿ ਮੈਂ ਠੀਕ ਉੱਥੇ ਹੈ। ਜਾ ਕੇ ਨਕਾਮ ਹੋ ਜਾਵਾਂ ਤੇ ਸੋਚਦਾ ਰਵਾਂ। ਅੱਛਾ ਮੇਰੀ ਗੱਲ ਸੁਣ, ਕਮਲੀਆ ਤੇਰੇ ਨਾਲੋਂ ਵੱਧ ਕੇ ਮੈਂ ਪਿਆਰ ਮੇਰੀ ਕਰਦਾ ਗੱਲ ਪਿਆ। ਸੁਣ, ਆਪਣਾ ਖਾਣਾ ਉਸ ਦਾ ਖਾਸ ਖਿਆਲ ਰੱਖਣਾ ਹੈ, ਹਮ। ਤਲੀਆਂ ਮਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ, ਔਰ ਆਪਣੀ ਜੁੱਤੀ ਕੱਪੜੇ ਦਾ ਖਾਸ ਖਿਆਲ ਰੱਖਣਾ ਹੈ। ਜਿਵੇਂ ਇੱਥੇ ਮੈਂ ਤੈਨੂੰ ਰੱਖਦੀ ਆ ਨਾ, ਹਮ। ਉੱਥੇ ਵੀ ਇੰਜ ਹੀ ਆਪਣੇ ਆਪ ਨੂੰ ਰੱਖਣਾ ਹੈ। ਔਰ ਆਪਣੀ ਤਬੀਅਤ ਦਾ ਵੀ ਢੇਰ ਸਾਰਾ ਖਿਆਲ ਰੱਖੀ, ਨਾਲੇ ਆਪਣੀਆਂ ਦਵਾਈਆਂ ਜਿਹੜੀਆਂ ਨੇ ਟਾਈਮ ਤੇ ਖਾਂਦਾ ਰਵੀ। ਤੇਰੀ ਦੁਆ ਮੇਰੇ ਨਾਲ ਹੈ ਨਾ, ਇਨਸ਼ਾਅੱਲਾ ਕਦੀ ਕੁਝ ਵੀ ਨਹੀਂ ਹੁੰਦਾ ਤੇ ਪਰੇਸ਼ਾਨ ਨਹੀਂ ਹੋਣਾ। ਮੇਰੇ ਨਾਲ ਡੇਲੀ ਗੱਲ ਕਰਨੀ ਹੈ, ਆ ਵੀਡੀਓ ਕਾਲ ਤੇ WhatsApp ਸਾਰਾ ਕੁਝ ਮੈਂ ਬਣਾ ਕੇ ਦਿੱਤੀ ਜਾਨਾ। ਅੱਛਾ ਠੀਕ ਹੈ, ਤੇ ਹੋਰ ਗੱਲ ਸੁਣ, ਇਹ 2 ਸਾਲ ਐਂ ਹੋਣੇ, ਐਂ ਗੁਜ਼ਰ ਜਾਣੇ। ਤੇਰੇ ਵਾਸਤੇ ਤਾਂ ਹੀ ਕਦੀ ਵੀ ਮੇਰੀ ਇੱਜ਼ਤ ਤੇ ਆਂਚ ਨਾ ਮੰਦੇ ਵੀ, ਸਮਝ ਆਈ ਹੈ ਨਾ। इंशाल्लाह ਮੈਂ ਤੇਰਾ ਖਿਆਲ ਰੱਖਾਂਗਾ, ਠੀਕ ਹੈ ਨਾ, ਤੂੰ ਮੇਰਾ ਖਿਆਲ ਰੱਖਣਾ। इंशाल्लाह तेरी इज्जत नो हमेशा महफूज रखसा मैं। ਚੰਗਾ, ਅੱਲਾ ਹਾਫਿਜ਼, ਨਾ ਪਰੇਸ਼ਾਨ ਹੋ। बहुत कमली थी है, तो फूल भी थे वहां थक गई है। हाँ तू सुना जा ते चढ़ा आया ही हैं अबू तुसी था टिरचा करन लग गए हो। ते तैन जो मेरा पुत इत्थे मैं समझाया भाई ओ अपनी रोजी रोटी बगैर ਜਾਂਦਾ ਪਿਆ ਤੇ ਤੂੰ ਇੱਥੇ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਘਰ ਦੇ ਵਿੱਚੋਂ ਰੋਣਾ ਪਿਟਣਾ ਸ਼ੁਰੂ ਹੋ ਜਾਵੇ ਅਗਾ ਬੰਦਾ ਕਿਹੜਾ ਕਾਮਯਾਬ ਹੁੰਦਾ। ਕੁਛ ਵੀ ਨਹੀਂ ਹੁੰਦਾ ਉਹਨੂੰ, ਮੇਰੀਆਂ ਦੁਆਵਾਂ ਉਹਦੇ ਨਾਲ ਨੇ। ਤੇ ਜੇ ਉਹ ਹੱਸ ਕੇ ਦੁਆਵਾਂ ਚ ਦੇ ਵਿੱਚ ਤੇ ਉਹ ਰਾਜ਼ੀ ਰਾਜ਼ੀ ਜਾਵੇ। ਹੁਣ ਮੈਂ ਹੱਸ ਕੇ ਹੀ ਅਲਵਿਦਾ ਕਰਕੇ ਆਈ ਹਾਂ, ਔਰ ਮੈਨੂੰ ਪਤਾ ਹੈ ਮੈਂ ਵਾਪਸ ਕਿਵੇਂ ਹੋ ਕੇ ਆਈ ਹਾਂ। ਭਲਾ ਕਿਵੇਂ ਹੋ ਕੇ ਤੂੰ ਆਈ? ਤੁਹਾਨੂੰ ਪਤਾ ਹੈ ਉਹਦੀ ਤੇ ਮੇਰੀ ਕੋਈ ਅਰੇਂਜ ਮੈਰਿਜ ਨਾ ਲਵ ਮੈਰਿਜ ਆ। ਤੇ ਨਹੀਂ ਮੈਂ ਤਾਂ ਮੇਰਾ ਪੁੱਤ ਨੂੰ ਪਰਨਾ ਕੇ ਲਾਇਆ ਆਂਦਾ। ਦੂਜੀ ਗੱਲ ਦੀ ਮੈਨੂੰ ਤੇਰੀ ਕਾਈ ਨੂੰ ਸਮਝ ਆਈ ਸੀ ਕਿ ਤੂੰ ਆਖਿਆ ਕਿ ਨਹੀਂ ਆਖਿਆ। ਮਤਲਬ ਮੇਰਾ ਪੁੱਤ ਮੈਂ ਤਾਂ ਸ਼ੌਕਾਂ ਨਾਲ ਪਰਨਾ ਕੇ ਤੇ ਉਹ ਪਿਆਰ ਦੀ ਸ਼ਾਦੀ ਆ। ਹਾਂ ਤੇ ਨਾਲ ਮੇਰੀ ਗੱਲ ਸੁਣ ਮੇਰੀ ਦੀ, ਇੱਥੇ ਸਾਰੀ ਉਮਰ ਕਿਹੜੇ ਕਾਰੋਬਾਰ ਮੈਂ ਕੀਤੇ, ਅਗਰ ਉਸ ਬਾਲ ਕਿਹੜੇ ਕਰਨੇ। ਅੱਬੂ ਤੁਸੀਂ ਮੈਨੂੰ ਇਹ ਦੱਸੋ, ਹਰ ਦੇ ਨਿਊਜ਼ ਵਿਖਿੰਦੀ ਹੈ, ਹਰ ਦੇ ਟਿਕਟੌਕ ਤੇ ਵਿਖਿੰਦਾ ਹੈ ਉਹ ਫਲਾਣਾ ਪ੍ਰਦੇਸੀ ਬਿਮਾਰ ਹੈ, ਫਲਾਣਾ ਪ੍ਰਦੇਸੀ ਮਰ ਗਿਆ ਉੱਥੇ। ਕੀ ਕੁਝ ਨਹੀਂ ਵਿਖਿੰਦਾ। ਤੇ ਅੱਲਾ ਦਾ ਹਬੀਬ ਕਰੇ ਕਿ ਇੰਸ਼ਾਅੱਲਾ कोई भी प्रदेश ना जावे, चाहे वो शौक तू ते चाहे मजबूरी तू। अल्लाह ना करे। और लोग उत्थे बैठे हैं बाहर ते वो मजबूरी तहत बैठे हैं। पाकिस्तान छोड़ दें ते वो मजबूरी तहत छोड़ दे हैं। ते चलो इनदी तो एडी मजबूरी भी कोई ना, ये तो शौक तू गया है, पर भावे शौक तू गया तो प्रदेश ही है ना।
ਮੇਰਾ ਪੁੱਤਰ ਇੱਥੇ ਘਰ ਬੈਠੇ ਵੀ ਕਿਸੇ ਬੰਦੇ ਨੂੰ ਕਾਈ ਬਿਮਾਰੀ, ਕਿਸੇ ਬੰਦੇ ਨੂੰ ਕਾਈ ਬਿਮਾਰੀ, ਜਿਸ ਵਕਤ ਮੌਤ ਆਵਣਾ ਇੱਥੇ ਹੋਵੇ, ਪਾਕਿਸਤਾਨ ਚ ਹੋਵੇ ਜਾਂ ਬਾਹਰ ਹੋਵੇ, ਉਹ ਆਵਣੀ ਹੀ ਆਵਣੀ ਹੈ। ਤੇ ਨਾਲੇ ਉਹ ਪੈਸਾ ਕਮਾਉਣਗੇ ਆ। ਤੇ ਮੇਰੀ ਗੱਲ ਸੁਣ, ਹੁਣ ਅੱਜ ਹੋ ਗਿਆ, ਤੂੰ ਪਰੇਸ਼ਾਨ ਹੁੰਦੀ ਪਈ ਹੈ, ਉਹ ਤੈਨੂੰ ਆ ਫੋਨ ਵੀ ਲਾ ਕੇ ਦੇ ਗਿਆ, ਮੇਰੇ ਨਾਲ ਤਾਂ ਸੁਬਹ ਵੀ ਗੱਲ ਕੀਤੀ, ਪੇਸ਼ੀ ਵੀ ਕੀਤੀ, ਰਾਤ ਸ਼ਾਮੀ ਵੀ ਕੀਤੀ। ਤੇ ਐਵੇਂ ਮਾਲੂਮ ਹੋਣਾ ਬੰਦਾ ਮੇਰੇ ਕੋਲ ਬੈਠਾ ਹੋਇਆ, ਜਦੋਂ ਉਸ ਵਾਪਸ ਆਵਣਾ ਹੈ ਨਾ, ਉਸ ਇਤਨੇ पैसे ला के आवने, तुसा घर मकान पक्का पा लेना। अच्छा ठीक है अब्बू, मैं अंदर लम्मी पाऊंगा, मेरे सिर नु बहुत पीड़ है। हला ठीक है जा मेरा पुत्र, ये गल्ला ना सोचे। क्या मोबाइल अपने कोल रख लो, जिस मैं तेरा वाली कोई नहीं पुत्र हमदा, मैं मुड़े नु काल आवे ते उता ते यस करनी ने। बां विचों दुखा जब दबा बस। अब्बू ऐसी कोई गल नहीं, वो जिस टाइम उनदी फ्लाइट निकलनी है ना, उस टाइम उस कॉल करनी है। की चले निकलनी? जहाज उता चढ़ना है। हाँ हाँ हला 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 ठीक है। आख्या ही सो या कमली जी रानी, कमलीए ओके दे मगे धक्के लैंदा वाला, तेरे मगे धक्के लैके ओदे मैं जासा, इत्थे मेरी घर दी भी खुश, मैं भी खुश, इत्थे कारोबार बनाईसा, पर तैनू आई समझ नहीं आउंदी पई। जिस वक्त उस वापस आवना है ना, उस वक्त वेखी केड़ियां रौनकां इत्थे बन जावणियां। प्यो दी तेखां तां वो पोत्र होया, ते अज ओनू पता है ना मेरा प्यो तो मंजी ते बह गया, क्या ओदे पिछू भाई तू हलीवना कोई नहीं, पता नहीं कितनी एक जिंदगी है। कमलिए सारी शौक तेरे मगेरो धक्के लैंदा वदा, और ओनू का लोड़ा प्यो नू छोड़ के जावण दे। अब्बू तो निकल गया, पठिया लो गल कर लेनी आ। हेलो अस्सलाम वालेकुम। वालेकुम सलाम, की हाल है? ठीक ठाक जनाब, लग गया टाइम गल करन दा? हाँ टाइम लग गया, तेनू तो वैसे कोई नहीं लगता, मैनू ही लगता है। आ थोड़े होए भी जिसले वो निकल गया करे सी घरों, उस टाइम मैं फोन कीता कर। तेनू पता तो है अब्बू दा, ओ हर 24 घंटे शक करदा रहिंदा, फोन ओलू वेखी रखदा, इस वजह तो हुण मैं आख्या भी एवं लड़ाई ना पै जावे ना। होर सुना किदे वदा है? मैं किदे आउणा, बैठा तनवीर दुकान ते, तू किदे? मैं घर हां। अच्छा गल सुनो, अब्बू जावना है गया कि काम मोबाने आलो, ते मैं तेन फोन करे सा ते मुड़ तू चक्कर ले से। मैं अगे बैठा मस्त है, तू कि मैं फोन करी यस करन तो पहले मैं का तू अंदर होना का, तू अंदर नहीं होना, यस करन नहीं, पहले मेरे गल करके ता मैं, ठीक है? अल्लाह अल्लाह मैं मुझे वैसे चल ठीक है, मैं मुड़ बाद इस तेरे नाल गल कर दी, ठीक है? चलो ठीक है अल्लाह। ओके अल्लाह हाफिज। अल्लाह है ये तो तेरे मुंह जबान ही कोई ना, इत्थे तो मोटा च रखी वदी है। वाह वाह, मैं सदके जावा। किदे आया? किदे आया? हाँ ते तू मेरी रान नु शुक्र है, आज तो सोरा कोई नहीं वदा, आपा राल के खुनिया गप्पा मारनिया नु। मैनू तो जरूरत कोई नहीं तेरे नाल गप्पा लावण दी, ते कई दिहार लाई खली फोन। मैं अपनी सहेली नाल गल करदे पे हम, तेनू कोई रोला है? साचा ने घर वाला घर कोई नहीं, ते रान नु डर कोई नहीं, तू वेली बैठी है लच्छण कटे दी, तेनू किसका की डर? फोना ते लगी हुई है, ना तेन प्यो दा हया, ना तेन मां दा हया, ना तेन गारा ले, तू तो अगे सिर लेके इत्थे आ गए, कल्ली मैं उत्ते चरसा। नहीं तू मैनू ये दस, तू साडे घर करन की आया ते अपनी जेड़ी जताड़ लाई बैठा है जबान दी, तेरे नाल किसे गल कीती है? तेनू किसे सदया भी साडे घर तू आ? ओ कर्मा वालिए, मैं इस घर दा जवाई हां, मैं तो इत्थे एडे रुपया दे नोट भरे हो, ते मैं ते परनाह के ले गया घर, ते तू उत्तो बन्ने ते तू आके इत्थे बैठ गई है। मैं तेनू कल्ले इत्थे हुण कोई नु राण देना, मैं तेनू घर ले जावना। मैं ही तेरे नाल कोई ना घर जावना, समझ आई ना? ते जिवें आया ना उंजे दफा हो जा। दूर 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 दफा हो जा। हाँ दूर लान तो घर वाली रखी था, कोई तमीज कर, बोर्ड का मार जुनाब चुमरे, इना गल्ला तो तू फिटदी जानी है। घर वाले तू यही बुलारे बुलानी वे ए जेड़े कुत्ते वाली भौ कड्डी खलोता है ना, अपनी बकवास बांध रख, तेनू जो पता है मेरी सवानी रोस के गई हुई है, तू इधे अंब लेना है? अल्लाह ए तू रोस किथे बैठी है? हाँ जी। लाख लाना ते तेरे रुस ते बे प्यो घर कोई नहीं, ते टाइट ते लगे कई टेलीफोन ते रलाई बैठी। तेनू कोई तकलीफ है मैं जेंदे नाल भी गल करा? तेनू कोई तकलीफ है? मैनू तकलीफ काई नहीं, तैन तकलीफ है? हाँ तेनू केड़ी शादी ओ तकलीफ? बोट जावी, मैं तेरा घर वाला, मैं तू तो ना कांड कर गई, ना मैं तू डरदी है, ना तू को गाल करने। इन्ना तेरियां गल्लां दी वजह तू, इन्ना तेरियां गल्लां दी वजह तू मैं पेकियां दे बूहे ते बैठी। मैं तेन तरीक का भी आज ले जाना, मेरी भी जिद दई, मैं तेन आज लेके जाना। अच्छा तू मैनू लेके जाना, तू मैनू लिजा के विखा, तू किवें लेके जाना? मैं तेन लेके जाना। वाह जी वाह, कमला गाल करे तो सारा क्या एडे तू गड़ गई है, ना तेन प्यो दा डर ना। अब्बा केड़ी वेना बात पे तमीज तू लगो है?
ਚਾਚਾ ਇਹ ਬਾਤ ਤਮੀਜ਼ ਕਿਹੜੀ ਹੈ? ਮੇਰੀ ਬੀਵੀ ਹੈ, ਮੈਂ ਘਰ ਮੈਂ ਇੱਥੇ ਨਹੀਂ ਬਰਾ ਸਕਦਾ, ਮੈਂ ਨਾ ਇਹ ਗੱਲ ਹੁਣ ਪ੍ਰਵਾਨ ਆਉਂਦੀ। नहीं तो तेरी जरूरत क्यों हुई है मेरी घर मौजूदगी जैसे घर बैठना ਉਹ ਪਿੱਟਾ ਤੇਰੇ ਦਾਮ ਨੂੰ ਜਨਾਬ, ਚੋ ਸ਼ਾਲਾ ਪਿਟਾਓ अपने दाम नु पेटो ओ जाए साल दिखाया टाइम आओ ਅੱਲਾ ਦੇ ਹੁਕਮ ਨਾਲ ਐਵੇਂ ਹੀ ਰੋਮਣਾ ਦੋਲੇ ਸਿੱਧੋ ਖਲਾਵੇ ਕਿ ਮੈਨੂੰ ਰਾਤ ਦਾ ਬੁੱਥਾ ਹੀ ਵੇਖਣ ਦੇ, ਉਹ ਕੀ ਬੁਲੰਦੀ ਹੈ। मुंह लावना ही फजूल है, समझ आइए। तैन मैं आंदी हम उस टाइम आंदी हम कि ए बहुत बदतमीज बंदा, लेकिन तैन उस टाइम ते बहुत चंगा लगदा तेरी जिंगे लगदा ओए हवा एक बंदे एक सवेले आंदी और मेरी गाल सुन बहुत चौड़ा तू मेरे नाल गाल कर मैं क्यों घर में यो गाल करनी तू बेटा अड्डा मेरे को मरखाऊं वालू था पर लगा जा मैंने पर ना कदी तू घर ले जा मेरे नाल गाल कर मैं कोई नहीं मंडार, मैं घर ले जावनी ओनु ये या तू अन कमाइयां छोरे चुप कर कोई नु मैं जाना तेरी पावर है तो कोई नहीं। मैं सुन ना मैं दो में लित्तर ला लेन तू एक पे लेना ते मैं दो नाल काट दसाऊं ते आराम नाल खड़ा रहो। मेरी गाल जेड़ी कमाइयां तू खवैंदा पे ना शेर नु ओ मैनू सारा पता है। मेरा कल्या खांदी चंगी गाल है तू शेर ला मेरा कल्या खांदी जो तो बात बला दे घर दी सफाइयां ते रड़ियां कट्टी खली मेरे घर दियां तो तू इत्थे धरना दे एक भाई होया ओ त्रोट मारा जनाब तू तेरी बोट गई फोन ते लगी फोन ते लगी हुई ओ ठरीत मुंह च बो पे जमदी और तू वो सत ही करदा है ओ मैनू रिश्ता ले, दियो मैं मैं घर वसाई सा गया लाख अल्लाह दी शान घर तो वसाई सकते हो यार तो मुंह च बुलारा भी कोई बुलारा नहीं तो कोई मेरे को हुन टच ले के रखे हुए साथ जाने आप गाचे तो रखेंदी टच भाई टच ले वो जो भी करे थे वो तैनू केड़ी तकलीफ है तैनू सह अपना- सी ओ तेरी बोट गई अल्लाह दे हुक्म है चाचा तेरी बोट ओ गई मेरी तो बोर्ड छड्डी है ओ मैं तो ओदा फर्ज अदा कीता मैं के तो मेरे बूहे ते बोर्ड गाल छड्डी है ਇੱਥੇ ਬਾਈ ਹੋਈ ਇੱਥੇ ਬਾਈ ਹੋਈ ਤਾਂ ਫੋਨਾਂ ਤੇ ਲਾਈ भाग ਹੋਈ जा मैं दी रोटी मैं दुकान ले कोई के जाना मेरी मैं सेहत नो गल नहीं आऊ तू ताई में ए सिर ले ਇਹ ਤਾਂ ਮੈਂ ਅੱਜ ਗਾਟਾ ਵੱਟ ਕੇ ਜਾਣਾ ਇਹ ਜਿਹੜਾ ਫੋਨ ਕਰਨ ਦੇ ਫੋਨ ਕਰਨੇ ਛੱਡ ਦੇ महीना में मजबूर ना कर मलंगी ते वहां दारो तू मैं तेरे ਕਿਹੜੀ ਸ਼ਾਇਦ ਤੂੰ ਮੈਂ ਲੈ ਮੇਰੀ ਜੋ ਜ਼ਿੱਦ ਮੈਂ ਜ਼ਿੱਦ ਮਲੰਗੀ ਜ਼ਿੱਦ ਦਾ ਬਹੁ ਬੜੇ ਇਹਦੀ ਜ਼ਿੱਦ ਤੇ ਕੁੱਤੇ ਦੀ ਜ਼ਿੱਦ ਇੱਕ ਜੱਗ ਲਾ जाना या मैं तेन धक्या ना करना ਕਿਹੜੀ ਸ਼ਾਇਦ हां ਤੂੰ ਮੈਨੂੰ ਘਰੋਂ ਕਾਢ ਖਾਣ मैं रान अपनी लैके जाना मैनू बहुत प्यारी है घर दा बाग कोई नु जा ओथे घर बैठे हैं जदों की गई रड़ियां ही काट छड़ी शाला दाम के मोर मगरू ला माशाल्लाह काख ना होगी मेरी दी ठोकण दे तू दो जामने जदों तेरा प्यो दी इथों लाश उते पक्की ते पई होई ते कान चुनेंदे पयो तो ता खुश होवना ओ शाला लगे फाए ओ तेरे मुंह ते बड़ी गल वो मेरी दी तू बैठ जा तू मेरे रंग है मेरे रंग क्या तेरा प्यो है अब बोट जावे जनाब शर्म नु वाले ने प्यो बनावे लगे अयो जे प्यो हुंदा एडा सोना प्यो पर आ जा तू मैं कह रान ए रान तो मेरे की पंगी पर आई तू है पर आवा दरो ओ चाटो वे जनाब तू धी कोली भी से कराई होई है निकल तू निकल अकल जान आ रही है प्यो दी पाग रखण आ रही है चाला फोन सबर दा इम्तिहान लई अजो रखी है फोने चावना मैं जी बग्गा ना की हाल है ठीक ठाक ते तू इत्थे खैरी उठ लग ਜਾਂਦਾ ਮੂੰ ਤੈਨੂੰ ਵੇਖਿਆ ਤਾਂ 8 ਵਜੇ ਮੈਂ ਕਿਹਾ ਦਊਦ ਵਿਰਾ ਬੈਠਾ ਹੈ ਬੜੇ ਦਿਆਂ ਦਾ ਕੰਮ ਤੇਰੇ ਵਾਸਤੇ ਲਿਵਦਾ ਮੈਂ ਕਿਹਾ ਜੋ ਵੀ ਜ਼ਿੰਮੇ ਲਾ ਆਂਦਾ मैंने पता काम तो इलावा नु मेरे अलमदा तू ਨਹੀਂ ਯਾਰ ਕੱਲ ਤਾਂ ਮੁਲਾਕਾਤ ਹੋਈ ਹੈ ਤੁਹਾਡੇ ਤੇ ਉਸ ਟਾਈਮ ਗੱਲ ਕਰਨੀ ਆ ਪਰ ਉਸ ਟਾਈਮ ਤੂੰ ਕਾਲਾ ਨਿਕਲ ਗਿਆ ਪਤਾ ਨਹੀਂ खैर दा काम है हुक्म करो ਕੰਮ बड़ा है जरूरी है बड़ा खास काम है एक तो सर्दियां आ गई साग सूग दा मौसम है मच्छी मुच्छी मच्छी मच्छी दा ते जिवें तेरा लगदा है ना अल्लाह पाक कहंदा हर नु लगदा देवे हर नु देवे ना देवे शुक्र है ओदी जात दा मेहनत दित्तो है असू वेख ना तेरे पीछे घर छड़ के आई बैठी है वेरी गल है एक तेरी जात पीछे इस गल शक भी कोई नहीं हाँ ते ओंदे काम जिम्मे ला यार हाँ की काम छो ओंदे वास्ते सौखा है मामूली जा काम है ओंदे वास्ते तो औखा कोई नहीं कुछ छे लाभ देवे चंगी जी अपने वर्गी मुखले छे यार कल्ला बंदे दी केड़ी जिंदगी मैं ओ मैं कल्ला कोई नहीं मेरे कोल है तो मैं इथे बहु मैं और तेरे कोल ते है मेरे कोल जो काई नहीं मैं जिवें तू अच्छा तू अपने कान अरेंज करावना चाहना हां मैं जिवें तू इथे बैठा हुंदा हुंदा रात वेंदा बैठा हुंदा इदम सी ते गपशप इस इंतजार दी अपनी चाह समझी अपनी एयो मैं ना चास लेना चाहंदा मैं भी यार एक बंदा मेरे नजर च है ओ बंदा हुंदा यार जिम्मे लावना केड़ा बंदा अगर ना कि और किसी बंदे ना गाल भी ना करे मर्जी अगर वो बंदा हथी आ गया ना मैं प्याना तेरे बिहार घोड़े च रंबे उसना सिर्फ ते आंदे घोड़े च रंबे उससे भाई तेरा विच हिस्सा उसी पक्का ओ नादिया ने सेली मैं वेख लई एक दो बारी मैं ओदे नाल वेखी हां उनके उनदा घर वाला हुंदा है बाहर
अन्ना पैसा उनदे कोल वाकई पैसा दे कोल पैसा तो मैं आना जगर ओ उनदे नाल मेरी गोटी सेट करा छोड़े ना विराट दा नाल ही हैरानगी मैनू होंदी पई है जिस टाइम उस वेखना ना गोटी सेट में के दिन करावनी भावे तो मेरी भी दानत ला के मेरे हत्थी च ना पावे बाकी तू मेरा बिरा है तेरे मगर मैं उसनु आखसा जरूर ट्राई करे जगर हो गया ना दो बिरा सर्दियां ने कपड़े सोने लिसा जुतियां ते घुमसा जोगर लै देवनी मैं जोगर लै दे सा बिरा नाल सूट लै दे सा लट्ठे दा है नवे आज का लट्ठा चलदा पे रंगदार ओथे एक सूट कटवा दे सा नवा ब्लाइट फा सिवा भी दे सा मैं केड़े जेबू लाने नो हां भरजाई ते निक्की जी कोशिश ही करनी है ना भैया मेरा दोस्त बिरा है दो जानू दा बिरा पे ना जानू दा बिरा है ते इस ना सेटिंग कर ला वैसे भी वो 6 महीने साल हो गए उनके घर नु गए होया ते उस हुन दिल भी कोई नहीं लाने जिथों तक के मेरा जहन मंदा है चलो वेने इन करने आए ना उस दिन करना मैं गल भजाया गल ओ तो इन जानदी उस 2-3 बारी वेखा मोटरसाइकिल तेरे ले वदया से ब्याह से दिया गल है अगर मांगया हो गई आई तो सा क्या वाह भले हैं ते ना हो आई तो मोड़ भी मैं ते नाराज कोई ना गल मैं तेरे मगर ओदे नाल लाजमी करे सा ते दिल नहीं चुकरे सा यार मैं तो कोई मान भरोसा है तेना गल की होर तो किसी नाल नहीं कीती मैं कर सकदा मैं डायरेक्ट भी कर सकदा मैं आखम बजाई जाया काम करो हां नहीं मैं हुन बात मेरा अखा मुड़ेंदी भी नहीं इस वास्ते तो तेनु आख्या तेरे मगर घर वाला छाड़ दिता है मोड़ घर वाला ओए घर वाला ना सद्या करो दा ओ दे काबिल है सी वेख्यो है आईयो हां चल खैर जो भी है ओए घर वाला है तेरे कोल तो है ना हां इस तो बड़ी और केड़ी गल होनी तू मेरे गल कर मैन मोड़ छोटी जी ने रिंग करी तो मैं इंजमसा तेन मैं दसेसा नहीं तो जिवें मोड़ तेन गल समझावा उन्ने हो के मोड़ो सारा जेड़ा ना तू टेंशन छाड़ दे ओ तू इत्थे छाड़ दे एक मेरी बात सुन मेरे सामने लेके आ जा या उन्हें मेरी गल करा छोड़ो अगला मैं जाना तो मेरा काम हेलो हाँ 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 मैं अहमदा पे ठीक है मैं उसे इंतजार बैठा चल ठीक है मैं भी चलदा हम शेर नु इतने दिन हो गए गल ही कोई नहीं सु कीती पता नहीं मैं आंदी हां केड़ी एडी मसरूफियत है जेड़ी टाइम ही नहीं लगन देंदी काल दा भी मैं ही कर लेंदी हां अस्सलाम वालेकुम वालेकुम अस्सलाम की हाल चाल है ठीक हो अल्हम्दुलिल्लाह बिल्कुल ठीक तू सुना मैं भी ठीक ठाक हां ते हाले ते किर कम्मल इच खैर है तबीयत तो ठीक है हाँ यार को बस काम इतना कुंदा है थक गया होर सब ठीक है ना अल्हम्दुलिल्लाह बिल्कुल काम शम सही जांदा पे बेहतरीन चलो तबीयत ठीक है हाँ मेरी तबीयत तो तेरे सामने ही है तेरे तो अलावा मेरी तबीयत तक की हाल होना है अल्लाह खैर कर सी अब्बू की अब्बू चाचे सरदारे हाल गए हैं नो थोड़ा ठीक करवाना ने वो करवावे अच्छा अब्बू नु छोड़ो तुसी मेनू ये दसो तुसी तां क्या भी मैं 5-6 महीने तक वापस छुट्टी ते आ जासा हुन तां 6 महीना चढ़ नहीं गया तुसी आए तो कोई ने यार की हो जी गल्लां करदी ना दिया मैं उदू आया अपनी मर्जी दा ठीक है ना ते इदू जाना कंपनी दी मर्जी नाल है ठीक है ना 2 साल दा वीजा उन्ना क्या तेरा है की मतलब 2 साल दा की मतलब 2 साल तो पहले तू मैनू आप ना आख्या मैं 6 महीने तक वापस आ जासा हुन तो 6 महीने हो गए मैं तो अंगली ते दे गेड़ के ते 6 महीने कड्डे हैं जेड़ा मेरा कफील है ना उसका हुक्म आया है कि 2 साल तो पहले तू साडी मर्जी तो इलावा किते भी नहीं जा सकदा इथों बाहर भी नहीं निकल सकदा मोड़ ते मोड़ की मसला है तेनू जदों पैसे तेरे नाल गल छड़दा मोड़ केड़ी तेन फिकर है सही है खर्चा चाहिदा हर चीज तेन मिलदी पई है मोड़ की मुसीबत है जी बिल्कुल मैनू हर चीज मिलदी पई अल्हम्दुलिल्लाह कोई शक नहीं ते मोड़ ठीक है मोड़ अमन शेर बाराल ना बंदे नू इंज नहीं करना चाहिदा जिवें तू करदा पे मेरे नाल ना दिया की दिमाग खराब कीते है बंदा काम कर के सत्यानाश होया है तू दिमाग अच्छा ठीक है अपना मूड ना खराब कर अल्लाह हाफिज शामी गल होसी मूड ही सारा खराब कर छड़े ओके अल्लाह आया वड्डा पहले बाना लाया सु 6 महीने दा ते हुन साल मोड़ साला ते पै गई वालेकुम अस्सलाम की हाल चाल है सना ठीक है तू सुना किस गल खपदी बैठी है घर वाले दी काल हुन कट्टी है जदों दा गया है उस बहन मेरे नाल गल ही नहीं कीती एक 2 बारी पहले कीती आसू या आज मैं कॉल कीती है गलती नाल पता नहीं गलती नाल फोन चा किवें ले आई नहीं ते उस तो आंदी ना पे कि 6 महीने तक आ जाना कोई नहीं जी 6 महीने तक कोई नहीं सुआना
ਉਹ ਮੇਰਾ ਦਿਲ ਰੱਖਣ ਵਾਸਤੇ ਮੈਨੂੰ ਇਹ ਗੱਲ ਕੀਤੀ ਆਸੂ। ਹੁਣ ਆਂਦਾ ਪਿਆ ਜੀ ਜ਼ਮੀਨ ਦਾ ਆਪਣੀ ਮਰਜ਼ੀ ਨਾਲ ਏ ਤੇ ਅਵਿੰਦਾ ਅਗਲਿਆਂ ਦੀ ਮਰਜ਼ੀ ਨਾਲ। ਸਹੀ ਹੈ। ਚਲੋ ਐਸੇ ਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ? ਪਰੇਸ਼ਾਨੀ ਹੁੰਦੀ ਏ ਸਨਾ, ਮੈਂ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਮੈਂ ਜਿਵੇਂ ਜਿੰਦੀ ਵਧੀ ਆ ਜਾਂ ਮੈਂ ਜਿਵੇਂ ਰਹਿੰਦੀ ਪਈ ਆ, ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ। ਪਰ ਮੈਨੂੰ ਇਹ ਲੱਗਦਾ ਕਿ ਤੇਰਾ ਘਰ ਵਾਲਾ ਤਾਂ ਤੇਰੇ ਨਾਲ ਪਿਆਰ ਕੋਈ ਨਹੀਂ ਕਰਦਾ। ਅੱਲਾਹ ਨਾ ਕਰੇ, ਮੇਰਾ ਘਰ ਵਾਲਾ ਮੇਰੇ ਨਾਲ ਪਿਆਰ ਕਰਦਾ ਹੈ। ਅੱਛਾ, ਐਸੀ ਕੋਈ ਗੱਲ ਨਹੀਂ। ਮਤਲਬ ਤੈਨੂੰ ਝੂਠ ਬੋਲ ਕੇ ਗਿਆ ਕਿ ਮੈਂ 6 ਮਹੀਨੇ ਤੱਕ ਉਸ ਸਾਥ ਹੁਣ 2 ਸਾਲ। ਮੇਰੀ ਗੱਲ ਸੁਣ, ਮੇਰਾ ਜਿਹੜਾ ਹੈ ਨਾ ਜ਼ਹਿਨ ਬੱਚਿਆਂ ਵਾਲਾ ਹੈ, ਸੋਚ ਬੱਚਿਆਂ ਵਾਲੀ ਹੈ, ਉਹ ਮਿਚੋਰ ਏ। ਹੁਣ ਵੇਖ ਐਸੇ ਵੀ ਗਲਤਾ ਪਿਆ, ਮੈਂ ਮੂੰਹ ਚ ਕੱਢਦੀ ਬਾਅਦ ਵਿੱਚ ਪੂਰੀ ਪਹਿਲੇ ਹੋ ਜਾਂਦੀ ਹੈ ਤੇ ਪਿਆਰ ਕਰਦਾ ਤੇ ਪੂਰੀ ਕਰਦਾ ਹੈ ਨਾ। ਦੂਸਰਾ ਬਾਹਰ ਜੋ ਵਗ ਗਿਆ ਤੇ ਉਹ ਆਪਣੇ ਬੱਚਿਆਂ ਦੇ ਮੁਸਤਕਬਲ ਵਾਸਤੇ ਗਿਆ, ਕੱਲ ਨੂੰ ਸਾਥੇ ਬੱਚੇ ਵੀ ਹੋਣੇ ਆ। ਇਹ ਵੀ ਗੱਲ ਹੈ। ਪਰ ਤੈਨੂੰ ਪਤਾ ਹੈ ਉੱਥੋਂ ਦਾ 1 ਰੁਪਇਆ ਇੱਥੋਂ ਦੇ ਢੇਰ ਸਾਰੇ ਪੈਸੇ ਬਣਨੇ ਨੇ ਪਾਕਿਸਤਾਨ। ਮੈਨੂੰ ਪਤਾ ਅਲੱਗ ਕਿਤਨੇ ਗਲਦਾ ਪਿਆ ਮਹੀਨੇ ਦੇ ਪੈਸੇ। ਕਦੀ ਲੱਖ ਰੁਪਇਆ ਗੱਲ ਛੱਡਦਾ, ਕਦੀ 60-70 ਹਜ਼ਾਰ ਗੱਲ ਛੱਡਦਾ ਤੇ ਕਦੀ ਕਦੀ ਜ਼ਿਆਦਾ ਵੀ ਗੱਲ ਛੱਡਦਾ। ਅੱਛਾ, ਮੁੜ ਤੇਰੇ ਤਾਂ ਗੋੜੇ ਚ ਰੰਬੇ ਨਾ। ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ। ਅੱਛਾ, ਬਸ ਉਹਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ। ਤੇ ਕਿਉਂ ਨਹੀਂ ਪੂਰੀ ਕਰ ਸਕਦਾ? ਕੀ ਮਤਲਬ? ਮੈਂ ਤੇ ਨਾਲ ਇੱਕ ਗੱਲ ਕਰਨ ਆਈ ਹਾਂ ਬਹੁਤ ਜ਼ਰੂਰੀ, ਤੇ ਮੈਨੂੰ ਪਤਾ ਹੈ ਕਿ ਤੂੰ ਮੈਨੂੰ ਪਤਾ ਹੈ ਤੂੰ ਪੈਸੇ ਸ਼ੈਸੇ ਲੈਣ ਆਈ। ਹੁਣ ਤੈਨੂੰ ਪਤਾ ਲੱਗ ਗਿਆ ਨਾ ਨਾਦੀਆ ਦੀ ਲੋਟਰੀ ਲੱਗੀ ਹੋਈ ਹੈ, ਨਾਲੇ ਨਾਦੀਆ ਦਾ ਘਰ ਵਾਲਾ ਹੁਣ ਬਾਹਰ ਹੈ। ਤੇ ਨਾਲੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ, ਜਿਹੜਾ ਮੇਰੇ ਘਰ ਵਾਲਾ ਨਾ ਉਹ ਪਤਾ ਮੈਨੂੰ ਕੀ ਆਂਦਾ ਸਾਰੇ ਥੇ ਦੀਆਂ ਛੋਰੀ ਤੇਰੇ ਕੋਲੋਂ ਆ ਕੇ ਪੈਸੇ ਮੰਗਣੇ ਆ ਨੂੰ, ਤੇਰੇ ਕੱਪੜੇ ਜੁੱਤੀ ਦਾ ਉਹਨਾਂ ਜਿਹੜਾ ਹੈ ਉਹ ਕੀ ਆਂਦੇ ਰੀਸ ਕਰਨੀ ਇਹਨੇ ਵੀ ਸਾਡੇ ਵੀ ਇਹੀ ਦੇ ਹੁੰਦੇ ਨਾ। ਵੈਸੇ ਮੈਂ ਤੈਨੂੰ ਇੱਕ ਗੱਲ ਦੱਸਾਂ, ਤੇਰੇ ਕੋਲ ਮੈਂ ਪੈਸੇ ਲੈਣ ਕੋਈ ਨਹੀਂ ਹੈ, ਪੈਸੇ ਤੈਨੂੰ ਅੱਲਾ ਨਸੀਬ ਕਰੇ ਤੇ ਬਹੁਤ ਢੇਰ ਸਾਰੇ ਹੋਰ ਅੱਲਾ ਦੇ ਨੇ। ਹੋਰ ਮੋੜ ਕਿਹੜੀ ਗੱਲ ਹੈ? ਮੈਂ ਤੇਰੇ ਨਾਲ ਇੱਕ ਗੱਲ ਕਰਨ ਆਈ ਹਾਂ। ਹੁਣ ਵੇਖ ਤੇਰੇ ਘਰ ਵਾਲੇ ਤਾਂ 2 ਸਾਲ ਆਉਣਾ ਹੀ ਕੋਈ ਨਹੀਂ। ਹਾਂ ਜੀ ਗੱਲ ਹੈ, ਮਤਲਬ ਕੋਈ ਪਤਾ ਨਹੀਂ ਅਗਾ ਹੋਰ ਵੀ ਉਸਦਾ ਸਾਲ 2 ਸਾਲ ਦਾ ਹੋਰ ਵੀ ਵੀਜ਼ਾ ਲੱਗ ਸਕਦਾ ਹੈ, ਕੀ ਪਤਾ 3-4 ਸਾਲ ਆਵੇ ਹੀ ਕੋਈ ਨਾ। ਤੇ ਤੂੰ ਵੇਖ ਮੇਰੇ ਵੱਲ ਵੇਖ ਲਾ, ਮਤਲਬ ਮੈਂ ਜਵਾਨ ਆ, ਠੀਕ ਹੈ, ਸ਼ਾਦੀ ਮੇਰੀ ਹੋਈ ਇੱਕ ਬੁੱਢੇ ਨਾਲ, ਸਹੀ ਹੈ, ਪਤਾ ਹੈ ਉਹ ਮਲੰਗੀ ਨਾਲ। ਪਤਾ ਤੈਨੂੰ ਪਤਾ ਹੈ ਉਸ ਵੇਖਣ ਕਰ ਨਹੀਂ ਦਿਲ ਕਰਦਾ, ਲੇਕਿਨ ਪਤਾ ਮਜਬੂਰੀ ਹਾਈ, ਮਤਲਬ ਅੱਬੂ ਦੀ ਮਜਬੂਰੀ ਆਈ, ਉਸਨੇ ਮਗਰ ਸ਼ਾਦੀ ਤੇ ਮੈਂ ਕਰ ਲਈ। ਲੇਕਿਨ ਤੈਨੂੰ ਪਤਾ ਹੈ ਅਗਲੀ ਗੱਲ ਦਾ ਵੀ ਕਿ ਹਾਂ ਮੈਨੂੰ ਪਤਾ ਹੈ ਦੋ ਸਾਹਿਬ ਨਾਲ ਤੁਹਾਡੇ ਚੱਕਰ ਰਹਿਣ, ਉਹ ਵੀ ਮੈਨੂੰ ਪਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਗੱਲ ਹੈ, ਦਾ ਇੱਕ ਦੋਸਤ ਹੈ, ਆਸਿਫ ਉਸਦਾ ਨਾਮ ਹੈ, ਠੀਕ ਹੈ। ਹਾਂ ਮੇਰੀ ਧਿਆਨ ਨਾਲ ਗੱਲ ਸੁਣੀ, ਠੀਕ ਹੈ? ਮੈਂ ਸੁਣਦੀ ਪਈ ਹਾਂ, ਤੂੰ ਦੱਸੋ। ਉਹ ਨਾ ਬੜਾ ਅੱਛਾ ਲੜਕਾ ਹੈ, ਬੜਾ ਖੂਬਸੂਰਤ ਹੈ। ਮੈਂ ਕੀ ਕਰਾਂ, ਅੱਛਾ ਲੜਕਾ ਹੈ ਤਾਂ ਅਗਲੀ ਗੱਲ ਕਰ ਰਿਹਾ ਹੈ। ਅਗਲੀ ਗੱਲ ਹੈ ਸੁਣਨਾ, ਮੈਂ ਕਿਉਂ ਤੇਰੇ ਨਾਲ ਵੈਸੇ ਇਤਨਾ ਮੇਰੀ ਬਾਹ ਬੰਨੂ ਹੈ ਨਹੀਂ, ਉਹ ਮੇਰੇ ਨਾਲ ਜਿਤਨੇ ਹਜੁੱਕੇ ਮਾਰੀ ਖਲੋਤੀ ਮੈਂ ਇੱਥੇ ਹੋ ਕੇ ਤੇਰੀ ਸਹੀ। ਅੱਛਾ ਗੱਲ ਸੁਣ, ਉਸ ਨਾ ਦਾਊਦ ਨਾਲ ਗੱਲ ਕੀਤੀ ਹੈ ਕਿ ਮਤਲਬ ਨਾ ਤੇਰੀ ਜਿਹੜੀ ਦੋਸਤ ਹੈ ਨਾ ਸਨਾ, ਉਸ ਦੀ ਜਿਹੜੀ ਦੋਸਤ ਨਾਦੀਆ ਹੈ, ਮਤਲਬ ਕਿ ਬਹੁਤ ਢੇਰ ਮੈਂ ਉਸਨੂੰ ਪਸੰਦ ਕਰਦਾ ਤੇ ਬਈ ਸਨਾ ਨੂੰ ਆ ਕੇ ਉਸ ਨਾਲ ਮੇਰੇ ਬਾਰੇ ਗੱਲ ਕਰੇ ਤੇ ਬਈ ਜਿਹੜੀ ਮਤਲਬ ਮੈਂ ਉਹਦੇ ਨਾਲ ਦੋਸਤੀ ਕਰਾਂ ਜਾਂ ਉਹ ਮੇਰੇ ਨਾਲ ਦੋਸਤੀ ਕਰੇ, ਐਸਾ ਬਿਲਕੁਲ ਨਹੀਂ ਹੋ ਸਕਦਾ ਸਨਾ। ਕਿਉਂ? ਕਿਉਂਕਿ ਮੈਂ ਆਪਣੇ ਘਰ ਵਾਲੇ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਤੇ ਨਾ ਮੈਂ ਉਹਨੂੰ ਧੋਖਾ ਕਦੀ ਦੇ ਸਕਦੀ ਹੈ। ਤੇ ਘਰ ਵਾਲੇ ਨੂੰ ਕੀ ਪਤਾ ਲੱਗਣਾ ਹੈ? ਘਰ ਵਾਲੇ ਨੂੰ ਪਤਾ ਲੱਗੇ ਨਾ ਲੱਗੇ, ਰੱਬ ਤਾਂ ਵੇਂਦਾ ਨਹੀਂ ਪਿਆ। ਹਾਂ ਬਿਲਕੁਲ ਵੇਂਦਾ ਪਿਆ। ਹੁਣ ਵੇਖ ਤੇ ਨਾਲੇ ਤੇਰੀ ਇਤਲਾ ਵਾਸਤੇ ਆਜ ਦੇ ਮੇਰਾ ਇੱਥੇ ਸਹੁਰਾ ਵੀ ਰਹਿੰਦਾ ਹੈ ਤੇ ਮੇਰੇ ਸਹੁਰੇ ਨੂੰ ਜ਼ਰੀ ਇੱਕ ਪਤਾ ਲੱਗ ਗਿਆ ਨਾ ਵੀ ਨਾਦੀਆ ਤਾਂ ਮਚੇੜ ਦੇ ਜਾਵਣ ਤੋਂ ਬਾਅਦ ਇਹ ਚੱਕਰ ਚਲਾਈ ਵਧੀ ਤੇ ਇਹ ਚੰਨ ਚੜਾਈ ਵਧੀ ਤੇ ਸੋਚ ਮੇਰਾ ਕੀ ਹਾਲ ਹੋਣਾ। ਤੂੰ ਮੈਨੂੰ ਇਹ ਦੱਸ, ਤੂੰ ਕੋਈ ਸਹੁਰੇ ਨੂੰ ਦੱਸ ਕੇ ਜਾਵਣਾ? ਬਾਕੀ यार एक मेरी गाल सुन नादिया, सिर्फ इंसान औरत वास्ते ना पैसा कपड़े जुत्ती ये सब कुछ नहीं ना होंदा। इंसान को मतलब थोड़ी इंजॉय भी चाहिदी होंदी है घर विच, मतलब तेरा साथी बन। मैं समझ गई हां तेरी गाल, लेकिन मैं तेरे आखे ते ओनू वेख सकदी हां, अगर वो मेरे काबिल होया तो ठीक है, नहीं ना होया ते बहन मैं इहो जे कम्मां च नहीं वड़ सकदी, सॉरी। अच्छा वेख तो सकदी ना, अगर तेनू पसंद आ गया तो मोर ठीक है। अच्छा ठीक है, वेखसा मैं कदों किस टाइम में आवा? कल दा प्रोग्राम रख ला। कल दा नहीं ना, आज शामी, ठीक है? अच्छा ठीक है, जिस टाइम तेरा सहुरा जांदा है पठियाल उस टाइम, ठीक है? अच्छा ठीक है, हाँ मैं तेन आकर ला जैसा, ठीक है?
ਮੈਨੂੰ ਪਸੰਦ ਕਰਦਾ ਹੈ, ਮੇਰੇ ਨਾਲ ਪਿਆਰ ਕਰਦਾ ਹੈ ਤੇ ਮੈਨੂੰ ਪਤਾ ਹੀ ਕੋਈ ਨਹੀਂ। ਮੈਂ ਕਰ ਤਾਂ ਨਹੀਂ ਸਕਦੀ, ਪਰ ਸਨਾ ਤੇਰੇ ਆਖੇ ਤੇ ਨਾ मैं उन्हें नाल एक मुलाकात जरूर करता। और दूसरा तू सही आख गई है भी औरत नू सिर्फ पैसा या कपड़ा जुत्ती या सुकून नहीं चाहिदा हुंदा, औरत नू एक मर्द दा प्यार और साथ भी चाहिदा हुंदा है। तेरे आखे ते जरूर मिल सा ना, मैं ओनू देख सा कि वो मेरे काबिल है या नहीं। आ भी गई घर हर वेले इंतजार करे रखदी। खैर आ सदे खैर ही आई तेरे वास्ते खुशखबरी है ते नाले तैਨੂੰ पता तो है अब्बू दा उस लोग के गाना ਹੁੰਦਾ है ना। भला खुशखबरी की है? खुशखबरी है कि मैं ना नादिया नाल गल कर ਲਈ ਆ, ਜਿਹੜੀ ਉਹ ਤੁਸੀਂ ਮੈਨੂੰ ਗੱਲ ਕੀਤੀ ਆ ਕਿ आसिफ दे ਹਾਂ ਉਸ ਨਾਲ ਮੈਂ ਗੱਲ ਕੀਤੀ ਤੇ ਉਸ ਆਖਿਆ ਕਿ ਮੈਂ ਉਸ ਨੂੰ ਪਹਿਲੇ ਵੇਖਾਂ ਤੇ ਉਸ ਤੋਂ ਬਾਅਦ ਅਗਰ ਮੈਨੂੰ ਪਸੰਦ ਆਇਆ ਤਾਂ लेकिन उम्मीद है कि हो मतलब जाए। ना तो कोई नहीं सुना की हाँ, ना कोई नहीं मैं जरिए चमका चमकू के लाए उस उम्मीद हाँ उसनु सही चमका चमकू के ते उन्हें के सही मतलब उस गल्ला शल्ला करे ताकि उन्हें पसंद आ जाए। ओए ओनु बहु पसंद करेंदा है उस नु पैर ही ढाना पिया तो उठाया जासी। बस ठीक हो गया, मैं आखा तेन जाके दस आवा ते ठीक है मैं हुन चल दूं। ओदू हुन सिर्फ ये गल दसना या मेरे कोल तू नु झट सारा खलो सकदी ते होर की गल तेन दसना या मुड़ तू मेरे हुक्का शुक्का भखा के दिता करो छिकदा रहा करे। हुक्का तो छिकदा है लेकिन वो जेड़ा बेड़ी बुड्ढा मलंगी है ना मेरा घर वाला ओ अब्बू दा ज़हन खराब कीती रखदा ओ मुड़ ओंदे अल वेख के ते ओ मेरा शक करदा मेरे ते। फोन दे बारे तो कोई नहीं पूछा दस्या भी क्यों नहीं पूछे इसो आंदा कि तू किस नाल गल शल करदी। मैं ओनु आख्या कि मैं अब्बू नादिया नाल गल करदी अपनी दोस्त नाल। ओन भी समझा छड़ी जो कदी उस तू पूछे चाहे ना ते हां सी गल करनिया शरनिया नहीं ओंदे कोल तो नहीं पूछदा लेकिन उसनु मैं मतलब विलाया होया था है लेकिन तेन पता है ना कदी आंदा उस नाल कार ला ते मेरी भी गल करा ते मोड़। हला चलो 12 ले अरेंज करी तो मैनू इस रोले तू बचा मैं डरदा भी बहु। हां बहु तू तो बहु डरदा तैनू ढेर डर लगदा मेरे नाल भी है ना। नहीं वो गल नहीं मैं ओन ज्यादा पे आमू। हाला चल ठीक है मैं जानी है मुड़ फोन ते गल करसा ते शामी लाजमी ठीक है ना 6 बजे रेडी हो जावे ठीक है। आसिफ नु लाए हां आसिफ नु आके मतलब रेडी हो जावे मैं मुड़ तेरे नाल राब्ता करसा मुड़ जगह दे से सोथे आ जावे ठीक है। ओके ठीक राब्ता है तो हाला ठीक है लगदे पैनी ठीक है मैं जानदी पई। अच्छा ठीक है। हेलो ओ किदे मैं घर मेरे सोनिया सूट कपड़े दा भी रेडी कर ला ते शामी आ भी 6 बजे रेडी हो जा तेरा काम हो गई। नहीं हाँ मैनू हुण सना दस के गई उस आख्या मैं उसनु वेखना। अच्छा उसनु विखीवन कण मुड़ मांगया बाण ठाण के आवी थोड़ा जिहा टेंशन आओ नोवे रिजेक्ट हो गयो ना ते नाल मेरी भी बेइज्जती होनी है। मैं आया ठीक हो गया जल्दी आ जा उठाई दुकान ते आ जावी मोड़। ओके ओके ओए होए 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 पता नहीं नादिया दे दिल ते की जावनी है। भैया मनशेर मेरे नाल एडी बदतमीजी दे हिसाब ने गल कीती है ना क्यों इतना तब्दील हो गया इतना क्यों बदल गया। लेकिन जदों मैं जावना ना उन्हें सरप्राइज करना यकदम ही घर बूहे दे उत्ते अब्बे भी हैरान हो जावना ते नादिया तो मुड़ हक्के बक्के रह जावना उनदी सारी कावड़ गुस्सा जेड़ा ना ओ खत्म हो जावना। भई ये तो 2 साल तू बहुत ही सामना ते 6 महीने च ही आ गया। चलो ये सरप्राइज इन याद रख गया। मैं ना जदों दी तेरे नाल दोस्ती कीती है ना मैं बहुत खुश हां। तेरी सोच तो बाद के मैं खुश हां। मैं जदों इत्थे लगदा मुंह ना मैं खलो के वेखी रखना कदी नादिया बाहर निकले मुंह वेखां मैनू पता सारा सना दसिया तेरे दसन दी जरूरत नहीं है। और वो उसदा जेड़ा दोस्त है ना दो भी अच्छा लड़का बहुत वड्डा मैं ते एहसान है और तेरा मेरा मिलाप कराया ते बाकी सना दा शुक्रगुजार हर मुलाकात ते ना हर मुलाकात ते इहो गल करदा है उस तेरा मेरा मिलाप किसे दा चंगा नहीं भूलना चाहिदा। ये कौन है? ए ओ मेरी सना दोस्त नहीं उसदा विरा बने होया है। विरा बने हुआ है तेरा की बने मेरा मैनू वेख के तो तेन खुश होना चाहिए। क्यों मुरझा गई है? इंदे नाल तेरा कोई चक्कर नहीं है तो क्यों मुरझा गई है? मैं खुश हां मनसेर
ਉਹ ਤੇ ਵੈਸੇ ਅਚਾਨਕ ਤੁਸੀਂ ਆਏ ਹੋ ਨਾ ਤੇ ਚੌਕ ਗਈ ਆ ਮੈਂ ਵੀ। ਤੁਸੀਂ ਤਾਂ ਮੈਨੂੰ ਆਖਿਆ ਵੀ ਮੈਂ 2 ਸਾਲਾਂ ਬਾਅਦ ਆਣਾ ਹੈ। ਤੇ ਤੂੰ ਆਖਿਆ 2 ਸਾਲ ਤਾਂ ਬੜਾ ਲੰਮਾ ਪੀਰੀਅਡ ਹੈ। ਇਤਨ ਤਾਈਂ ਤੂੰ ਚਲੋ ਜੋ ਲੱਛਣ ਕੱਢਦੀ ਵਤੇ ਤੈਨੂੰ ਕਹਾਂ ਵੇਖਣਾ, ਤੈਨੂੰ ਕਹਾਂ ਡਕਣਾ। ਉਹ ਪਿਓ ਤਾਂ ਮੇਰਾ ਬਜ਼ੁਰਗ ਹੈ, ਨਾ ਉਹਨੂੰ ਤੇਰੇ ਤੇ ਸ਼ੱਕ, ਨਾ ਉਸ ਘਰ ਬਾਣਾ ਹੈ। ਕੀ ਲਾਣਾ ਆਇਓ ਅਮਨ ਸੇਨ ਦੱਸ ਨਾ। ਤੂੰ ਠੀਕ ਆਂਦਾ ਪਿਆ ਲੇਕਿਨ ਮੈਂ ਤੈਨੂੰ ਮਨਾ ਕਰਦੀ ਰਹੀ ਹਾਂ ਮੁਹੰਮਦ ਸੇਰ, ਨਾ ਜਾ ਨਾ ਜਾ ਨਾ ਜਾ। ਇੱਥੇ ਵੀ ਤੂੰ ਕਾਰੋਬਾਰ ਕਰ ਸਕਦਾ ਹੈ। ਬਕਵਾਸ ਬੰਦ ਕਰ। ਮਨਾ ਕਰਦੀ ਰਹੀ ਆ। ਮਨਾ ਮੈਂ ਕਰਨ ਦਾ ਕੀ ਬਕਵਾਸ ਬੰਦ ਮਤਲਬ ਕਰਾਂ? ਹੈ? ਮੈਂ ਤੇਰੇ ਮਗਰ ਤੇਰੀ ਐਸ਼ੋ ਮੇਰੇ ਮਗਰ ਨਹੀਂ, ਆਪਣੀ ਖੁਸ਼ੀ ਤੋਂ ਗਿਆ ਹੈ ਤੇ ਆਪਣੇ ਪਿਓ ਦੇ ਆਖਿਆ ਖਾ ਗਿਆ। ਮੇਰੀ ਖੁਸ਼ੀ ਤੋਂ ਨਾ ਗਿਆ। ਅੱਛਾ। ਅਗਰ ਮੇਰੀ ਖੁਸ਼ੀ ਨਾਲ ਹੁੰਦਾ ਨਾ ਤੈਨੂੰ ਕੋਈ ਮਤਲਬ ਤੇ ਤੂੰ ਆਪਣਾ ਇਲਾਕਾ ਛੱਡ ਕੇ ਬਾਹਰ ਨਾ ਜਾਵੇਂ ਆ। ਅੱਛਾ। ਸਮਝ ਆਈ ਨਾ? ਔਰਤ ਇਹਦਾ ਕੀ ਤੇ ਤੂੰ ਮਤਲਬ? ਕੀ ਆਂਦਾ ਹੈ? ਤੇਰਾ ਆਖਣ ਦਾ ਮਤਲਬ ਹੈ ਔਰਤ ਨੂੰ ਸਿਰਫ ਪੈਸਾ ਚਾਹੀਦਾ ਹੁੰਦਾ ਹੈ, ਔਰਤ ਨੂੰ ਸਿਰਫ ਐਸ਼ੋ ਆਰਾਮ ਚਾਹੀਦਾ ਹੁੰਦਾ ਹੈ, ਔਰਤ ਦੀ ਸਿਰਫ ਇਹ ਖੁਆਇਸ਼ ਹੁੰਦੀ ਕਿ ਮੇਰਾ ਅੱਛਾ ਘਰ ਹੋਵੇ, ਮੇਰੇ ਕੋਲ ਪ੍ਰਾਪਰਟੀਆਂ ਹੋਵਨ, ਮੇਰੇ ਕੋਲ ਪੈਸਾ ਹੋਵੇ। ਅਮਨ ਸ਼ੇਰ ਤੂੰ ਪਾਗਲ ਹੈ। ਔਰਤ ਨੂੰ ਹੋਰ ਵੀ ਬਹੁਤ ਕੁਝ ਚਾਹੀਦਾ ਹੁੰਦਾ ਹੈ ਮਰਦ ਕੋਲੋਂ। ਮੇਰੀ ਗੱਲ ਸੁਣ, ਮੈਨੂੰ ਨਾ ਤੇਰੀਆਂ ਗੱਲਾਂ ਸੁਣ ਕੇ ਨਾ ਤੇ ਖੁਦ ਸ਼ਰਮ ਆਉਂਦਾ ਪਿਆ, ਕਿਉਂਕਿ ਤੂੰ ਤੇ ਸ਼ਰਮ ਲਾ ਚੁੱਕੀ ਹੈ। ਉਹ ਕਿਹੜੀ ਔਰਤ ਹੈ ਜਿਹੜੀ ਮਰਦ ਦੀ ਜ਼ਾਤ ਵਾਸਤੇ 6 ਮਹੀਨੇ ਵੀ ਨਹੀਂ ਰੋਕ ਸਕੀ ਹੈ? ਅਮਨ ਸ਼ੇਰ ਕਰ ਦਿੱਤੇ ਨਾ ਆਪਣਾ ਉਹ ਔਰਤ ਪਾਣੀ ਮੈਂ ਖਾ ਛੱਡੇ ਨਾ। ਬਸ ਕਰ ਬਸ ਕਰ। ਅਮਨ ਸ਼ੇਰ। ਮੈਂ ਮਰੋਦ ਵੇਖ 6 ਮਹੀਨੇ ਰਹਿ ਕੇ 6 ਮਹੀਨੇ ਬਾਹਰਲੇ ਮੁਲਕ ਰਹਿ ਕੇ ਕਦੀ ਕਿਸੇ ਇੱਜ਼ਤ ਆਲੂ ਅੱਖ ਪਾਟ ਕੇ ਨਹੀਂ ਵੇਖਿਆ। ਉੱਥੇ ਹਰ ਰੰਗ ਦੀ ਔਰਤ ਲੱਭਦੀ ਆ, ਠੀਕ ਹੈ ਨਾ? ਮੈਂ ਕਿਹਾ ਨਹੀਂ, ਮੈਂ ਆਖਿਆ ਮੇਰੀ ਮੇਰਾ ਬੀਵੀ ਪੱਲੂ ਬਿਲਕੁਲ ਸਾਫ਼ ਹੈ। ਮੂੰਹ ਦੀ ਚਗਲ ਤੂੰ ਸੁਣੀਏ, ਮੈਂ ਆਪਣੇ ਆਪ ਨੂੰ ਹਾਲੇ ਗੰਦਾ ਨਹੀਂ ਕੀਤਾ। ਮੇਰੀ ਇੱਜ਼ਤ ਬਿਲਕੁਲ ਮਹਿਫੂਜ਼ ਹੈ। ਹੋਰ? ਮੈਨੂੰ ਮਾਫ ਕਰ ਦੇ ਅਮਨ ਸ਼ੇਰ। ਤੂੰ ਬਸ ਕਰ। ਅਮਨ ਸ਼ੇਰ ਮੈਂ ਮੈਨੂੰ ਨਾ- ਮਾਫ ਕਰ ਦੇ। ਮੈਂ ਬਸ ਨਾ ਉਹ ਬੇੜਾ ਗਰਕ ਹੋਵੇ ਮੇਰੀ ਸਹੇਲੀ ਦਾ, ਜਿਸ ਮੇਰਾ ਅਕਲ ਕੱਟਿਆ ਤੇ ਮੈਨੂੰ ਇਸ ਰਾਸਤੇ ਤੇ ਲੈ ਕੇ ਆਈ। ਆਪ ਤਾਂ ਉਹ ਆਪਣਾ ਘਰ ਬਰਬਾਦ ਕਰਕੇ ਆਪਣੇ ਪੇਕੇ ਬੂਹੇ ਤੇ ਬੈਠੀ ਆਪਣੇ ਆਸ਼ਿਕ ਦੇ ਮਗਰ, ਤੇ ਮੇਰਾ ਵੀ ਉਸ ਅਕਲ ਕੱਢਿਆ। ਮਚੇਰ ਮੈਂ ਉਹਦੀਆਂ ਗੱਲਾਂ ਚ ਆ ਗਈ ਹਾਂ। ਮੈਨੂੰ ਮਾਫ ਕਰ ਜਾ। ਮੈਂ ਬਿਲਕੁਲ ਮਹਿਫੂਜ਼ ਹਾਂ। ਮੈਨੂੰ ਅਜੇ ਕੁਝ ਵੀ ਨਹੀਂ ਐਸਾ ਵੈਸਾ ਹੋਇਆ, ਨਾ ਹੀ ਮੈਂ ਕੁਝ ਐਸਾ ਵੈਸਾ ਗੰਦ ਕੀਤਾ ਹੈ ਕਿ ਜਿਸ ਦੀ ਵਜ੍ਹਾ ਤੋਂ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਨਾਦੀਆ ਮੈਨੂੰ ਮਾਫ ਕਰ ਦੇ। ਉਹ ਤਾਂ ਠੀਕ ਹੈ ਨਾ। ਤੂੰ ਮੈਨੂੰ ਇਹ ਦੱਸ, ਤੂੰ ਪਈਆਂ ਨਹੀਂ ਤੂੰ ਆਪਣੀ ਜ਼ਾਤ ਵਾਸਤੇ ਗਿਆ। ਮੈਂ ਤੇਰੇ ਮੂੰਹ ਚ 70 ਵਾਰੀ ਵੇਖਿਆ ਕਿ ਆਮਨ ਸ਼ੇਰ ਸਹੀ ਨਾ ਖੋਲਿਆਂ ਦੇ ਵਿੱਚ ਕਦੋਂ ਤਾਈਂ ਗੁਜ਼ਾਰਾ ਕਰਨਾ। ਮੈਂ ਪਿਓ ਦੇ ਪੈਰ ਕੱਢੇ ਨਾ, ਮੈਂ ਪਿਓ ਦੀ ਭੋਏ ਜਾਇਦਾਦ ਵਿਚਾ ਕੇ, ਮੈਂ ਪਿਓ ਦੇ ਸਾਰੇ ਜਾਨਵਰ ਵਿਚਾ ਕੇ ਤੇਰੇ ਖਾਬ ਪੂਰੇ ਕਰਨ ਵਾਸਤੇ ਬਾਹਰ ਵਗ ਗਿਆ। ਮਾਂ ਪਿਓ ਆਪਣੇ ਇਲਾਕੇ ਸਭ ਕੁਝ ਛੋੜ ਕੇ ਤੇ ਮੈਂ ਬਾਹਰਲੇ ਮੁਲਕ ਵਗ ਗਿਆ। ਕਿਉਂ? ਜੋ ਮੇਰੀ ਬੀਵੀ ਜੋ ਖਾਬ ਵੇਂਦੀ ਹੈ ਨਾ, ਮੈਂ ਉਹ ਪੂਰੇ ਕਰ ਸਕਾਂ। ਲੇਕਿਨ ਮੇਰੀ ਬੀਵੀ 6 ਮਹੀਨੇ ਆਪਣੇ ਘਰ ਵਾਲੇ ਨੂੰ ਨਹੀਂ ਵੇਖ ਮੈਂ ਸਕਦੀ। ਉਹਦੀਆਂ ਗੱਲਾਂ ਚ ਆ ਗਈ ਹਾਂ। ਮੋਸ ਮੇਰਾ ਅਕਲ ਕੱਢਿਆ। ਮੈਂ ਬਿਲਕੁਲ, ਤੂੰ ਆਪਣੀ ਜਗ੍ਹਾ ਤੇ ਸਹੀ ਹੈ, ਮੈਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹਾਂ। ਐ ਵੇਖ ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ ਅਮਨ ਚਿਰ। ਨਾਦੀਆ ਹੁਣ ਤੂੰ ਸੋਨੇ ਦੀ ਵੀ ਬਣ ਜਾਵੇ ਨਾ। ਹੁਣ ਮੇਰਾ ਉਹ ਇਤਬਾਰ ਨੂੰ ਰਿਹਾ ਜਿਹੜੇ ਇਤਬਾਰ ਤੇ ਪਤਾ ਹੀ ਨਾ, ਮੈਂ ਕਫੀਲ ਨੂੰ ਪੈਰ ਪਾਦ ਕੇ ਮਿੰਨਤਾਂ ਕਰਕੇ ਉਹਨੂੰ ਖੁਦਾ ਦੇ ਵਾਸਤੇ ਦੇ ਕੇ ਸਿਰਫ ਤੇਰੀ ਜ਼ਾਤ ਵਾਸਤੇ ਆਇਆ 7 ਦਿਨਾਂ ਵਾਸਤੇ ਕਿ 7 ਦਿਨ ਛੁੱਟੀ ਕਰਕੇ ਮੈਂ ਆਪਣੀ ਬੀਵੀ ਨੂੰ ਸਰਪ੍ਰਾਈਜ਼ ਦੇ ਹਮਸਾ। ਅੱਜ ਮੈਨੂੰ ਨਾ ਬਾਹਰ ਜਾਵਣ ਦਾ ਸਰਪ੍ਰਾਈਜ਼ ਤੋਂ ਅੱਛੇ ਤਰੀਕੇ ਨਾਲ ਦੇ ਛੱਡਿਆ। ਹੁਣ ਤੂੰ ਭਾਵੇਂ ਨਮਾਜ਼ਾਂ ਪੜ ਤੇ ਸਜਦੇ ਕਰ ਤੇ ਭਾਵੇਂ ਕੁਝ ਕਰਦੀ ਬਾਤ, ਜੋ ਹੋਣਾ ਉਹ ਹੋ ਗਿਆ। ਅਮਨ ਸ਼ੇਰ ਮੇਰੀ ਗੱਲ ਤਾਂ ਸੁਣ। ਇਹ ਮੈਂ ਕੀ ਕਰ ਬੈਠੀ ਆ? ਮੈਨੂੰ ਇੰਜ ਨਹੀਂ ਕਰਨਾ ਚਾਹੀਦਾ, ਪਰ ਮੇਰੀ ਉਹ ਬਗੈਰਤ ਦੋਸਤ ਜਿਸ ਮੇਰਾ ਅਕਲ ਕੱਢਿਆ, ਔਰ ਮੈਂ ਉਹਦੀਆਂ ਗੱਲਾਂ ਚ ਆ ਕੇ ਇਹ ਸਾਰਾ ਗੰਦ ਕੀਤਾ। ਪਰ ਯਾ ਅੱਲਾ ਤੇਰਾ ਸ਼ੁਕਰ ਹੈ ਮੇਰੀ ਇੱਜ਼ਤ ਮਹਿਫੂਜ਼ ਹੈ। ਘਰ ਵਾਲੇ ਨੂੰ ਮੈਂ ਆਪੇ ਸਮਝਾ ਲਈ ਸਾਂ, ਘਰ ਵਾਲੇ ਨੂੰ ਮੈਂ ਆਪੇ ਸਮਝਾ ਲਈ ਸਾਂ। ਯਾ ਅੱਲਾ ਮੇਰਾ ਘਰ ਆਬਾਦ ਰੱਖੀ ਮੇਰੇ ਮਾਲਕਾ।